कमरा ते छप्परा जेह्ड़ा ना ओह् असीं किदों ढा रहे हैं ओह् भी इंशाअल्लाह थुआढ़े नाल ना शेयर करियै दस्सांगे। जेह्ड़ा कमरे दे सिर्फ गार्डर जेह्ड़े ओह् कम्म दे आ, बाकी जेह्ड़ियां दीवारां एह् बी मिट्टी दी इट्टां दियां वा ते जेह्ड़े दूसरी कान्ने दियां पत्तलां पाइयां ते बांस पाया ओह् असीं इस्तेमाल कीती होई यानी कि चीज़ां लईयां, यानी गार्डर भी असीं इस्तेमाल कीते होए पुराने जेह्ड़े लोग सेल कर दिंदे ना छत्तां ढा के असीं ओहो जेह्ड़े यूज़ कीते। ते स्यौंक जेह्ड़ी ने असीं बहुत क्योंकि जेह्ड़े कान्ने ते बांस है ना ओह् ते समझो स्यौंक ने जेह्ड़ा खा ले। देख रहे होंगे इधरली नुक्कड़ दे विच असीं ना ज़्यादा मतलब कि बाले पाए होए ने, क्यों पाए क्योंकि इत्थे ना स्यौंक ने ना बाले खा ले सीगे। ਇਹਨੂੰ ਥੱਲੇ ਸੁੱਟ ਨਾ, ਇਹਨੂੰ ਉਲਟਾ ਕਰਕੇ ਐਂ ਥੱਲੇ ਸੁੱਟ, ਮੈਂ ਟੁੱਟ ਜਾਣਾ। ਛਿੱਲਾਂ ਵਿੱਚ ਰੱਖਦੀਆਂ ਕਿੱਦਾਂ ਮਾਲਟਾ ਮਿੱਠਾ ਹੈ ਅੰਮੀ? ਖਾ ਕੇ ਦੱਸਾਂ ਤੁਹਾਨੂੰ ਕਿੱਦਾਂ ਦਾ। ਬਿਸਮਿਲ੍ਲਾਹ ਰਹਿਮਾਨ ਰਹੀਮ। ਓਏ ਹੋਏ ਮਿੱਠਾ ਵੀ ਤੇ ਠੰਡਾ ਵੀ ਅੰਮੀ, ਮਜ਼ੇਦਾਰ। बिस्मिल्लाहिर्रहमानिर्रहीम। अस्सलाम वालेकुम। उम्मीद करदी मेरे भैन भाई ठीक होंगे। अल्हम्दुलिल्लाह से भी ठीक है। अल्लाह पाक थानू खुश रखे, आबाद रखे जी। अज दा व्लॉग करदे हैं जी स्टार्ट। बिस्मिल्लाह करके जी माशाल्लाह सुबह दा नाश्ते दा जेह्ड़ा ना आटा जेह्ड़ा गुन्नना शुरू कर लिया। मैं अग भी नाल बाल लैने ते अग भी साडी बुझ भी गई ते मैं क्या नाल ही आटा गुन्न के ते जल्दी जल्दी ना रोटी बना ली। ਤੇ ਕੱਲ ਜੀ ਤੁਸੀਂ ਦੇਖਿਆ ਸੀਗੇ ਨਾ ਅਸੀਂ ਕੱਲ ਅੰਗੀਠੀ ਤੋੜੀ ਸੀਗੀ ਤੇ ਕਚਰਾ ਮਿੱਟੀ ਖਿਲਰੀ ਹੋਈ ਸੀ, ਕਚਰਾ ਜਿਹਾ ਤੇ ਰਾਤ ਕਾਫੀ ਲੇਟ ਅਸੀਂ ਹੋ ਗਏ ਤੇ ਇਸ ਕਰਕੇ ਨਾ ਅਸੀਂ ਅੱਜ ਸਵੇਰ ਉੱਠੀ, ਮੈਂ ਉੱਠ ਕੇ ਸਫਾਈਆਂ ਵਗੈਰਾ ਕੀਤੀਆਂ, ਸਾਰਾ ਸਾਫ ਸੁਥਰਾ ਕਰਕੇ ਮਿੱਟੀ ਜਿਹੜੀ ਬਾਹਰ ਸੁੱਟ ਦਿੱਤੀ। ਉਸ ਤੋਂ ਬਾਅਦ ਨਾ ਹੁਣ ਆਟਾ ਛਟਾ ਗੁੰਨਿਆ ਤੇ ਨਾਸ਼ਤਾ ਇਸੇ ਵਾਸਤੇ ਨਾ ਸਾਡਾ ਨਾ ਥੋੜਾ ਲੇਟ ਹੋ ਗਿਆ। ਕੱਲ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਅਸੀਂ ਇਹ ਦੀਵਾਰ ਜੀ ਗਿਰਾਈ ਸੀ ਨਾ, ਦੀਵਾਰ ਕਹਿ ਰਹੇ ਅੰਗੀਠੀ, ਤੇ ਅੰਗੀਠੀ ਦੀ ਬੈਕ ਸਾਈਡ ਜੀ ਇਹ ਤੇੜ ਆ ਗਈ ਸੀ ਕਾਫੀ ਸਾਰੀ। ਤੇ ਇਹਨੂੰ ਜੀ ਅਸੀਂ ਜਿਹੜੇ ਨਾ ਸੀਮੈਂਟ ਦੇ ਨਾਲ ਟੀਪ ਕਰ ਦਿਆਂਗੇ ਤਾਂ ਕਿ ਜਿਹੜੀ ਦੀਵਾਰ ਹੈ ਨਾ ਮਜ਼ਬੂਤ ਹੋ ਜਾਵੇ, ਕਿਉਂਕਿ ਅੰਗੀਠੀ ਪਿੱਛੇ ਸੀ ਤੇ ਨਜ਼ਰ ਨਹੀਂ ਆਈ। ਇਧਰੋਂ ਦੀਵਾਰ ਬਿਲਕੁਲ ਠੀਕ ਹੈ ਤੇ ਉੱਤੇ ਅਸੀਂ 4 ਵਾਰ ਨਵੇਂ ਦਿੱਤੇ ਸੀ ਦੀਵਾਰ ਉੱਚੀ ਕਰਨ ਵਾਸਤੇ, ਉਹ ਤਾਂ ਠੀਕ ਹੈਗੀ ਦੀਵਾਰ। ਬਸ ਆ ਥੱਲੇ ਹੀ ਹੈ ਬੈਕ ਸਾਈਡ ਤੇ, ਅਗਰ ਇਹਦਾ ਸਾਨੂੰ ਪਹਿਲੇ ਪਤਾ ਲੱਗ ਜਾਂਦਾ ਤਾਂ ਅਸੀਂ ਇਹ ਸੀਮੈਂਟ ਲਾ ਲੈਣਾ। ਤੁਸੀਂ ਕਿਹੜੀ ਦੀਵਾਰ ਕਹਿ ਰਹੇ ਠੀਕ ਕਰਨੀ? ਦੀਵਾਰ ਜਿੱਥੇ ਅੰਗੀਠੀ ਨਹੀਂ ਸੀ ਆਪਣੀ ਇਹ ਵਾਲੀ। ਇਹਦਾ ਮਕਸਦ ਇਹ ਹੈ ਕਿ ਨਾ ਵੀ ਆਪਾਂ ਜਦੋਂ ਲਈ ਸੇ ਲਿਆ ਸੀ ਨਾ, ਆਪਾਂ ਨੂੰ ਇੱਥੇ ਆਏ ਸੀ ਰਹਿਣ ਵਾਸਤੇ, ਉਦੋਂ ਦੀਵਾਰ ਠੀਕ ਸੀ। ਹੁਣ ਛੱਡ ਕੇ ਜਾਣਾ ਹੈ ਤੇ ਜਿੱਦਾਂ ਦੀਵਾਰ ਹੈ ਸੀ ਉੱਦਾਂ ਹੀ ਕਰਕੇ ਦੇਣੀ ਨਾ। ਉਹਨੂੰ ਵੀ ਛੱਡ ਕੇ ਚਲੇ ਜਾਵਾਂ ਤਾਂ ਫਿਰ ਦੀਵਾਰ ਗਿਰ ਜਾਣੀ ਹੈ। ਇਹ ਕੰਮ ਤਾਂ ਕਰਵਾ ਕੇ ਦੇਣਾ ਤਾਂ ਕਿ ਆਪਣੇ ਜਾਣ ਤੋਂ ਬਾਅਦ ਵੀ ਇਹ ਦੀਵਾਰ ਜਿਹੜੀ ਨਾ ਖੜੀ ਰਵੇ। ਇਸ ਵਾਸਤੇ ਕਿਹਾ ਮੈਂ ਕਿਹਾ ਟੀਪ ਕਰਾ ਕੇ ਦੇ ਦਿਆਂਗੇ। ਦੱਸ ਜਿਹੜੀ ਉਹ ਬੋਗਨ ਹੈਗੀ ਉਹ ਫੁੱਲਾਂ ਵਾਲੀ, ਇਹ ਤਾਂ ਕਚਰਾ ਬਹੁਤ ਕਰਦੀ ਹੈ। ਇਹ ਬੋਗਨ ਪੱਤੇ ਬੜੇ ਗਿਰਦੇ, ਫੁੱਲ ਬੜੇ ਗਿਰਦੇ। ਇਹਨੂੰ ਘਰ ਦੇ ਵਿੱਚ ਨਹੀਂ ਲਾਉਣਾ, ਬਾਹਰਲੀ ਸਾਈਡ ਤੇ ਲਾਵਾਂਗੇ ਜੇ। ਹਾਂ ਸਭ YouTube ਫੈਮਿਲੀ 'ਚ ਦੁਆ ਕਰੋ, ਅੱਲਾ ਪਾਕ ਸਾਡੀ ਕੋਸ਼ਿਸ਼ ਬਹੁਤ ਜ਼ਿਆਦਾ ਵਾ ਤੇ ਦੁਆ ਕਰੋ ਕਿ ਸਾਡਾ ਜਿਹੜਾ ਨਾ ਆਪਣਾ ਪਲਾਟ ਬਣ ਜਾਵੇ। इंशाअल्लाह दुआ कर मुकद्दस इंशाअल्लाह। हाँ बस थोड़ा बहुत ਜਿਹੜਾ ਹੈਗਾ ਉਹ ਵੀ इंशाअल्लाह कवर हो जाएगा। ਅੱਜ ਸਾਡੀ ਅੱਗ ਜਿਹੜੀ ਨਾ ਇਹਨੇ ਸਾਨੂੰ ਬੜਾ ਤੰਗ ਕੀਤਾ, ਬਲੀ ਨਹੀਂ ਬਿਲਕੁਲ। ਹਾਂ ਹੁਣ ਜਾ ਕੇ ਕੋਈ ਕੋਲੇ ਸ਼ੋਲੇ ਹੋਏ ਨਾ ਫਿਰ ਬਲੀਏ। ਤਵਾ ਦੇਖ ਲਈ, ਠੰਡੇ ਤਵੇ ਤੇ ਨਾ ਰੋਟੀ ਪਾਈ, ਫਿਰ ਬੇਕਾਰ ਹੋ ਜਾਣੀ ਰੋਟੀ। ਥੋੜਾ ਹੋਰ ਗਰਮ ਫੂਕ ਨਹੀਂ ਨਾ, ਫੂਕ ਮਾਰ। ਇਹ ਜੀ ਸਾਡੇ ਕੋਲੋਂ ਲੱਕੜ ਦੀ ਨੀਂਹ ਪਈ ਹੈ, ਇਹਨਾਂ ਨੂੰ ਅਸੀਂ ਰੰਗ ਰੂੰਗ ਕਰਾਂਗੇ ਜੀ, ਉੱਥੇ ਇੰਸ਼ਾਅੱਲਾ ਲਾਵਾਂਗੇ। ਜਿੱਦਾਂ ਉਹ ਲਾਈ ਨਾ ਉਹ ਲੱਕੜੀ ਦੀ ਸਟੈਂਡ ਬਰਤਨਾਂ ਵਾਸਤੇ, ਇਹ ਜੀ ਅਸੀਂ 2 ਮੰਗਵਾਏ ਸੀ, ਇਹ ਤੁਸੀਂ ਦੇਖਿਆ ਹੋਣਾ ਸਾਡੇ ਪਿਛਲੇ ਵਲੋਗਾਂ 'ਚ। ਫਿਰ ਅਸੀਂ ਜਿਹੜੇ ਨਾ ਲਾਏ ਨਹੀਂ ਹੈਗੇ। ਇਹਨੂੰ ਤਾਂ ਮੁਕੱਦਸ ਲੱਗੀ ਪਈ ਹੈ ਸਿਉਂਕ, ਉੱਖੜ ਤੇ ਜਾਣਾ ਲੇਕਿਨ ਥੱਲਿਓਂ ਸਿਉਂਕ ਲੱਗੀ ਪਈ ਹੈ। ਦੇਖੋ ਨਾ ਜੀ, ਇਹ ਆਹ ਦੇਖੋ ਆ ਸਾਰਾ ਹਿਲਦਾ ਪਿਆ। ਇਹ ਮਿੱਟੀ ਇੱਧਰ ਦੇਖੋ ਪੱਟੀ ਜਾ ਰਹੀ ਹੈ, ਇਹ ਬੜੀ ਮੁਸ਼ਕਿਲ ਨਾਲ ਹੀ ਖੜਾ। ਇਹਨੂੰ ਬਾਲ ਲਵਾਂਗੇ ਤੇ ਉਹ ਜਿਹੜੀਆਂ ਨਾ 2 ਨੀਹਾਂ ਸਟੈਂਡ ਇਹ ਲਾ ਲਵਾਂਗੇ।
मुकद्दस मैं फिर तेरी ते अम्मी की दवाई ले आवां जाके हैं ठीक है ना रोटी खा आओ ना एक खुराक खा लेंगी ना एक और ले लेने हैं तो तेरे ताकि मुंह में आराम आ जाएगा। ਤੇ ਅੱਜ ਮਾਸ਼ਾਅੱਲਾ ਜੀ ਧੁੱਪ ਜਿਹੜੀ ਨਾ ਕੜਕ ਨਹੀਂ ਨਿਕਲੀ ਇਦਾਂ ਜਿਵੇਂ ਗਰਮੀਆਂ ਵਾਲਾ ਮੌਸਮ ਹੁੰਦਾ ਉਸ ਤਰੀਕੇ ਨਾਲ ਹੋ ਗਿਆ ਵਾ। ਤੇ ਅੰਮੀ ਕਹਿ ਰਹੀ ਕਿ ਕਾਫੀ ਦਿਨ ਹੋ ਗਏ ਮੈਨੂੰ ਦੂਸਰਾ ਮੈਂ ਬਾਹਰ ਨਹੀਂ ਗਈ ਹੈਗੀ, ਮੈਨੂੰ ਚੱਕਰ ਖੜਾ ਕੇ ਲਿਆਓਗੇ ਪਿਛਲੇ ਗਲੀ ਦੇ ਵਿੱਚ। ਮੈਂ ਕਿਹਾ ਚਲੋ ਆ ਜਾਓ ਅੰਮਾ ਜੀ ਚੱਲਦੇ ਆਪਾਂ ਪੈਦਲ। ਤੇ ਹੁਣ ਅੰਮਾ ਜੀ ਦਾ ਇੰਤਜ਼ਾਰ ਕਰ ਰਹੇ, ਅੰਮਾ ਜੀ ਆਂਦੇ ਤੇ ਫਿਰ ਚੱਲਦੇ। ਇਸ ਲਈ ਜੀ ਅਸੀਂ ਵੀ ਜਰਸੀਆਂ ਲਾ ਦਿੱਤੀਆਂ, ਜੰਨਤ ਦੀ ਵੀ ਨੋਰਮਲ ਕਰ ਦਿੱਤਾ ਕੱਪੜਿਆਂ ਨੂੰ ਹੈ ਨਾ। ਤੇ ਹਵਾ ਲੱਗ ਰਹੀ ਹੈ। ਜ਼ਿੰਦਾਬਾਦ ਜ਼ਿੰਦਾਬਾਦ। अस्सलाम वालेकुम सबने बोल क्या अस्सलाम वालेकुम गाइस, कैसे हो सब ठीक है? चलो जी अम्मी जी चक्कर कढ़ा आई है क्योंकि अम्मी जी कदे ना जा सकते हूँ, रिश्तेदार बजुर्ग हो गए ना तो फिर अच्छा नहीं होंदा बंदा घर ही बैठा रहे। तो हुण जेह्ड़ा ना मैं थोड़ा चक्कर चुक्कर कढ़ाया। चलो मैं कुंडी ला लवां ताला। किधर जाना जी? इंज सड़क ते कि इंज पिछे जाना जी? पिछे वाली साइड ते क्योंकि उधर सुकून होना, कोई रौला रौ नहीं होना। हाँ खाली जगह। चलो इंज चलो अभी मैं ताला ला लवां। लो जी मैं तो जन्नत इधर फिरदे हाँ। लै भी मुकद्दस तू इन्हूं फड़ ला। साह चढ़ के तुर के लै गया है, तो साह तो चढ़ना ही सी। हाँ जी अम्मी हुण वापस चले जाओगे? घर तो जी असीं वाहवा दूर आ गए हैं, वाक करो। हाँ सफर काफी आप घरों बाहर आ गए हैं, थोड़ा जिहा वाक करो। धुप भी बड़ी तेज हो गई अज है ना। ਕੁੱਤੇ ਨੂੰ ਠੰਡ ਲੱਗਣ ਦੀ, ਇੱਕ ਕੁੱਤੇ ਨੂੰ ਗਰਮੀ ਲੱਗਣ ਦੀ। ਜਿਹੜੀ ਧੁੱਪ ਜਿਹੜਾ ਧੁੱਪੇ ਬੈਠਾ ਉਹਨੂੰ ਠੰਡ ਲੱਗਦੀ। ਜਿਹੜੀ अच्छा ओ तीन कुत्ते बैठे हाँ देखो जी तीन कुत्ते। ਅਲਹਮਦੁਲਿਲਾ ਜੀ ਘਰ ਤੇ ਅਸੀਂ ਆ ਗਏ ਸੀਗੇ ਤੇ ਪਰ ਅੱਜ ਗਰਮੀ ਇੰਨੀ ਜ਼ਿਆਦਾ ਹੋ ਗਈ ਨਾ, ਇਦਾਂ ਕਿ ਜਿਵੇਂ ਗਰਮੀਆਂ 'ਚ ਪਿਆਸ ਲੱਗਦੀ ਹੈ ਨਾ, ਅੱਜ ਇੱਦਾਂ ਹੀ ਪਿਆਸ ਲੱਗੀ। ਆਂਦੇ ਸਾਰੇ ਅੰਮੀ ਨੇ ਕਿਹਾ ਸਭ ਤੋਂ ਪਹਿਲਾਂ ਮੈਨੂੰ ਪਾਣੀ ਪਿਆ। ਪਾਣੀ ਅੰਮੀ ਨੂੰ ਵੀ ਦਿੱਤਾ, ਆਪ ਵੀ ਪੀਤਾ ਤੇ ਜਨਤ ਗੁੱਲ ਨੇ ਮਾਸ਼ਾਅੱਲਾ ਪੀਤਾ। ਤੇ ਫਿਰ ਇਸ ਤੋਂ ਬਾਅਦ ਜਿਹੜਾ ਹੋਇਆ ਕਿਉਂਕਿ ਗਰਮੀ ਧੁੱਪ ਜਿਹੜੀ ਅੱਜ ਕੜਕ ਰਹੀ ਇੰਨੀ ਤੇਜ਼ ਹੈ ਨਾ, ਫੁੱਲ ਗਰਮੀਆਂ ਵਾਲਾ ਸੀਨ ਹੈ। हाँ ਇਹਦੇ ਵਿੱਚ ਨਾ ਸੈੱਲ ਪਵਾਈ ਨੇ ਛੋਟੇ ਜਿਹੇ 3 ਪੈਣੇ ਇਹਦੇ ਵਿੱਚ, ਜਾਂ ਨਟ ਖੋਲ ਕੇ ਕੱਢ ਦਿੰਦੀ। नहीं नहीं नट काट लेने नट खोल दे, सैल काट लेने जिवें दे सैल होणगे उवें सैल ले आवांगा। ਚਲੋ ਠੀਕ ਜੇ ਮੈਂ ਖੋਲ ਕੇ ਦਿੰਦੀ। नहीं मैं खोल दवा। दे डब्बा अम्मी नूं। अम्मी कहंदे मैनूं प्यास फिर बड़ी लगी खली है। गर्मी हो गई ना अज, धुप जी बहुत वाकई ज़्यादा। और लै के दे मैनूं पेचकस, मैं खोल लवां तो फिर जन्नत दे लै आवां। और मूँह चकाई की पाई फिरदी? ये की पाई फिरदी? देखिए ना गिर जाना अम्मा पीरी, गिर जा। ओए मुकद्दस इहनूं फड़ी फड़ी पानी इन्हें पीना वा, पेचकस मैनूं दे दे। और पेचकस तो दे दे। सैल केड़े दिखा ना। दो सैल ने कड़ तो सही विचों आ पकड़ी। इन्हूं थल्ले सुट्टना इंज उल्टा करके, इंज थल्ले सुट। मैं टूट जाना। अभी सैल ही नहीं निकल रहे देखो। ਕੱਢ ਲੈ ਨਿਕਲ ਗਈ। दे हाँ ए सैल है, मोटा सैल है। ये दो ही पैने ने ਇਹਦੇ ਵਿੱਚ। ਇਹਦੇ ਨਾਲ ਦੇ ਦਿਆ। ਇਹ ਬੱਚੇ ਦਾ ਖਿਲਾਉਣਾ ਉਹਦੇ ਵਿੱਚ ਪਾਣਾ। ਕਿੰਨੇ ਦਾ? तो ठीक हो गया। लो जी आ माल्टे
ਇਹ ਜੀ ਅੰਮੀ ਜਾਨ ਦੀ ਖੁਰਾਕ ਹੈ। ਇਹ ਜਦੋਂ ਵੀ ਮੁੱਕਣੇ ਨੇ ਖਾਣੇ ਅੰਮੀ ਨੇ ਸਿਰਫ, ਮੈਂ ਕੋਈ ਇੱਕ ਅੱਧਾ ਖਾ ਲਿਆ, ਮੁਕੱਦਸ ਜੰਨਤ ਦੀ ਵਜ੍ਹਾ ਤੋਂ ਨਹੀਂ ਖਾਂਦੀ। ਤੇ ਇਹ ਹੈ ਕਿ ਗਰਮੀ ਹੈ ਨਾ, ਅੱਜ ਜਿਵੇਂ ਧੁੱਪ ਸੀ ਨਾ, ਅੱਜ ਬਹਿ ਕੇ ਖਾਣੇ ਚਾਹੀਦੇ ਤੁਹਾਨੂੰ। ਹੁਣ ਖਾਓ ਕੱਢ ਕੇ। ਮੁਕੱਦਸ ਆ ਜਾ, ਔਰ ਲੈ ਆਂਦਾ ਇਹਦਾ ਖਿਲਾਉਣਾ, ਉਹਦੇ ਵਿੱਚ ਸੈੱਲ ਮੈਂ ਲੈ ਆਇਆ। ਆ ਜਾ ਛੇਤੀ ਆ ਜਾ। ਹਾਂ ਉਹਦੇ ਖਿਲਾਉਣੇ ਦੇ ਸੈੱਲ ਲੈ ਕੇ ਆਉਣੇ ਸੀ। ਉਹ ਵੀ ਖਾ ਲੈ। ਛਿੱਲਾਂ ਵਿੱਚ ਰੱਖਦੀ ਆ। ਕਿੱਦਾਂ ਮਾਲਟਾ ਮਿੱਠਾ ਹੈ ਅੰਮੀ? ਖਾ ਕੇ ਦੱਸਾਂ ਤੁਹਾਨੂੰ ਕਿੱਦਾਂ ਦਾ। ਬਿਸਮਿਲ੍ਲਾਹ ਰਹਿਮਾਨ ਰਹੀਮ। ਓਏ ਹੋਏ ਮਿੱਠਾ ਵੀ ਤੇ ਠੰਡਾ ਵੀ ਅੰਮੀ, ਮਜ਼ੇਦਾਰ ਹੈ। ਆ ਲੈ ਖੋਲ ਕੇ ਵਿੱਚ ਪਾ। ਉਹ ਮੈਨੂੰ ਕਹਿ ਰਿਹਾ ਸੀ ਵੀ ਬੱਚਿਆਂ ਦੇ ਤਾਂ ਖਿਲਾਉਣੇ 3 ਸੈੱਲ ਪੈਂਦੇ, ਤੁਸੀਂ 2 ਲੈ ਕੇ ਜਾ ਰਹੇ ਹੋ। ਮੈਂ ਕਿਹਾ ਨਹੀਂ ਸਾਨੂੰ 2 ਹੀ ਚਾਹੀਦੇ, ਸਾਡੇ ਜਿਹੜਾ ਖਿਲਾਉਣਾ ਨਾ 2 ਹੀ ਪੈਂਦੇ ਹੁੰਦੇ ਸੀ। ਆ ਲੈ ਖੁੱਲਿਆ ਇਹਨਾਂ ਦਾ ਪੇਜ ਤੇ ਪਾ ਦੇ, ਫਿਰ ਇਹਨੂੰ ਬਜਾ ਕੇ ਦਿਖਾਣੇ ਆ ਜੰਨਤ ਨੂੰ। ਠੀਕ ਹੈ, ਟਨ ਬਜਾ ਕੇ। ਓ ਚੁੱਪ। ਆ ਜੰਨਤ ਤੇਰੇ ਸੈੱਲ ਪੈ ਰਹੇ ਨਾ, ਉਹ ਦੇਖ ਉਹਨੇ ਬੋਲਣ ਲੱਗ ਜਾਣਾ, ਦੇਖ ਖਿਲਾਉਣਾ ਪਾ ਦੇ। ਚਲੋ ਹੁਣ ਥੋੜਾ ਖਿੱਚ। ਲੈ ਜੀ ਕੁਲਫੀਆਂ ਵੇਚ ਲਓ ਜੰਨਤ ਜਾ ਕੇ। ਜੰਨਤ ਨੇ ਕੁਲਫੀਆਂ ਵੇਚਣੀਆਂ। ਇਹਨੂੰ ਚੁੱਪ ਕਰਾ ਕੇ ਪੇਚ ਬੰਦ ਕਰਨਾ, ਇਹਨੂੰ ਚੁੱਪ ਕਰਾ ਲਓ ਪਹਿਲੇ। ਲੈ ਫਿਰ ਹੋਰ ਚਲਾਈ ਜਾਂਦੀ ਹੈ। ਚੁੱਪ ਆਪੇ ਨਹੀਂ ਹੋਣਾ ਕਿ ਉਹਦਾ ਬਟਨ ਹੈ ਆਪੇ ਚੁੱਪ ਹੋਊਗਾ। ਮੁਕੱਦਸ ਕੀ ਕਰਦੀ ਆ? ਜੰਨਤ ਦੇ ਹੱਥ ਪੈਰ ਠੰਡੇ ਹੋਏ ਖੜੇ, ਇਹਨੂੰ ਕੱਪੜੇ ਮੋਟੇ ਪਵਾ ਦੇ। ਹੱਥ ਪੈਰਾਂ ਦੇ ਠੰਡੇ ਹੋ ਗਏ, ਇਹਨੂੰ ਕੱਪੜੇ ਪਵਾ ਦੇ ਮੋਟੇ, ਜੁਰਾਬਾਂ ਵੀ ਪਵਾ ਦੇ। ਹੁਣ ਜੀ ਅਸੀਂ ਸੋਚ ਰਹੇ ਹਾਂ ਕਿ ਜਿਹੜਾ ਜੀ ਆ ਚੁੱਲ੍ਹਾ ਤੁਹਾਨੂੰ ਨਜ਼ਰ ਆ ਰਿਹਾ ਨਾ ਜੀ, ਇਹ ਸਾਡਾ ਇਰਾਦਾ ਹੈ ਕਿ ਜੀ ਚੁੱਲ੍ਹਾ ਅਸੀਂ ਇੱਦਾਂ ਹੀ ਕਿਵੇਂ ਪੁੱਟ ਲਈਏ ਤੇ ਪੁੱਟ ਕੇ ਜੀ ਰੱਖ ਲਈਏ। ਅਗਰ ਆਪਣੇ ਘਰ ਚਲੇ ਗਏ ਤਾਂ ਉੱਥੇ ਇਨਸ਼ਾਅੱਲਾ ਇਹਨੂੰ ਲਾਵਾਂਗੇ। ਅਸੀਂ ਇਹ ਕਹਿੰਦੇ ਹਾਂ ਕਿ ਪੁੱਟਦੇ ਤੋੜ ਨਾ ਬਈਏ। ਇਹ ਸਾਰਾ ਸੀਮੈਂਟ ਦੇ ਨਾਲ ਲਾਇਆ ਹੈ। ਆ ਸਾਡਾ ਤੋਂ ਆ ਬੰਨੀ ਵੀ ਸੀਮੈਂਟ ਨਾਲ ਬਣਾਈ ਸੀ ਅਸੀਂ। ਕਿਉਂ ਮੰਮੀ? ਇਹ ਵੱਜ ਜਾਏਗਾ ਆਪਾਂ ਤੋੜਾਂਗੇ ਤਾਂ, ਹੈ ਮੁਕੱਦਸ? ਚੁੱਲ੍ਹੇ ਦਾ ਕੀ ਕਰੀਏ? ਹਾਂ ਜੇ ਆਪਾਂ ਇਹ ਅਗਰ ਸੀਮੈਂਟ ਨਾਲ ਲੱਗਿਆ ਹੋਇਆ, ਥੋੜੀ ਮਾਰ ਕੇ ਤੋੜਨਾ ਪੈਣਾ, ਜਾਂ ਤਾਂ ਥੱਲਿਓਂ ਏਦਾਂ ਹੀ ਇੱਟਾਂ ਸਮੈਤ ਹੀ ਉੱਤਾ ਪੁੱਟ ਲਈਏ। ਹੈਂ ਉਹ ਕੁਛ ਜਿੰਨਾ ਆਪਾਂ ਗੋਡੀ ਨਹੀਂ ਕਰੀਦੀ, ਉਹਦੇ ਨਾਲ ਕੱਢ ਕੇ ਦੇਖਦੇ ਹਾਂ, ਅਗਰ ਨਿਕਲਦਾ ਸਾਬਤ ਹੀ ਨਹੀਂ ਕੱਢ ਲੈਂਦੇ। ਹਾਂ ਜਾਂ ਤੇ ਫਿਰ ਕਿ ਜਦੋਂ ਆਪਾਂ ਸਮਾਨ ਚੱਕਣਾ ਹੈਗਾ ਰਕਸ਼ੇ ਦੇ ਵਿੱਚ, ਇਹ ਥੱਲਿਓਂ ਐਵੇਂ ਪਾ ਕੇ ਤੇ 2 ਬੰਦੇ ਲਾ ਕੇ, ਉਹੀ ਨਾ 2 ਬੰਦੇ ਲਾ ਕੇ ਤੇ ਚੱਕ ਕੇ ਤੇ ਵਿੱਚ ਰਕਸ਼ੇ ਦੇ ਰੱਖ ਲਵਾਂਗੇ ਜਦੋਂ ਮਕਾਨ ਛੱਡਣਾ ਹੈ ਪਲਾਟ। ਕਿੱਥੋਂ ਚੱਲਦਾ ਹੈ? ਕਿੱਥੋਂ ਚੱਲਦਾ? ਇਹ ਜੰਨਤ ਨੂੰ ਪਤਾ ਹੈ, ਮੈਂ ਪੁੱਛੋ ਜੰਨਤ ਨੂੰ। ਕਿੱਥੋਂ ਚੱਲਦਾ ਹੈ? ਤੁਸੀਂ ਚਲਾ ਕੇ ਦਿਓ ਨਾ। ਇੱਥੇ ਬਟਨ ਲੱਗਿਆ ਹੋਣਾ ਕਿਤੇ, ਦੇਖ। ਆ ਬਟਨ ਨਹੀਂ ਉੱਤੇ ਲਾਲ ਜਿਹਾ? ਕੋਈ ਨਹੀਂ, ਚਲਾਓ ਦਬਾਓ। ਇੱਥੇ ਕੋਈ ਬਟਨ ਹੋਣਾ ਹੈ। ਮੈਨੂੰ ਨਹੀਂ ਲੱਗਦਾ। ਅੰਮੀ ਹੈ ਕੋਈ ਗੱਲ ਕਰਨ ਤੁਹਾਡੇ ਕੋਲ? ਖਿਲਾਉਣਾ ਨਹੀਂ ਚੱਲਦਾ ਪਿਆ। ਲੈ ਹੁਣ ਇਦੋਂ ਵੇਖਾ ਕੀ ਕਰਦੇ? ਲੈ ਉਹ ਬਟਨ ਦਬਾਓ। ਤੁਸੀਂ ਉਹਨੂੰ ਮੁੱਠੀ ਭਰੇ ਜਾ ਰਹੇ ਹੋ। ਉਹ ਕੋ ਥੱਕਾ ਪਿਆ ਵਿਚਾਰਾ, ਜਿਵੇਂ ਲੱਤਾਂ ਦਬਾਈ ਦੀ ਉਂਝ ਦਬਾਈ ਜਾ ਰਹੇ। ਹਾਂ ਬਟਨ ਦਬਾਓ। ਕੋਈ ਨਹੀਂ ਅੰਮੀ ਹੈ ਜਾਣ ਕੇ ਨਾ ਕੀਤੀ ਕਸਮ ਖੁਦਾ ਦੀ, ਮੈਂ ਤਾਂ ਕੋਈ ਨਹੀਂ, ਮੈਨੂੰ ਤਾਂ ਲੱਭਦਾ ਪਿਆ। ਲੱਭਦਾ ਕੋਈ ਨਹੀਂ ਪਿਆ? ਲਓ ਜੀ ਅੰਮੀ ਕੋਲ ਚੱਲ ਗਿਆ ਹੁਣ। ਸੂਰਜ ਜੀ ਬਿਲਕੁਲ ਹੁਣ ਗਰੂਬ ਹੋ ਚੁੱਕਿਆ ਹੈ, ਸ਼ਾਮ ਹੋ ਗਈ। ਜਿੰਨੀ ਤੇਜ਼ ਧੁੱਪ ਸੀ ਨਾ ਦਿਨੇ ਜੀ, ਉਨੀ ਜੀ ਹੁਣ ਠੰਡ ਹੋ ਗਈ ਹੈ। ਸੁਣਨੇ 'ਚ ਆ ਰਿਹਾ ਕਿ ਜੀ 19 ਜਨਵਰੀ ਤੋਂ ਸਰਦ ਹਵਾਵਾਂ ਦਾ ਸਿਲਸਿਲਾ ਜਿਹੜਾ ਹੈ ਪੰਜਾਬ ਵਿੱਚ ਦਾਖਲ ਹੋ ਰਿਹਾ, ਤੇ ਬਾਰਿਸ਼ ਦਾ ਵੀ ਇਮਕਾਨ ਹੈ ਕਿਸੇ ਜ਼ਿਲ੍ਹਿਆਂ 'ਚ। ਤੇ ਅੰਮੀ ਜਾਨ ਦੇਖੋ ਜੀ ਬਿਸਤਰੇ ਚਲੇ ਗਏ ਕਿਉਂਕਿ ਠੰਡ ਜ਼ਿਆਦਾ ਹੋ ਗਈ ਹੈ ਇਸ ਟਾਈਮ। ਤੇ ਜਿੱਦਾਂ ਕਿ ਤੁਹਾਨੂੰ ਪਤਾ ਕਿ ਅਸੀਂ ਅੰਗੀਠੀਆਂ ਵਗੈਰਾ ਜਿਹੜੀ ਮੁਸ਼ਕਿਲ ਕੰਮ ਸੀ ਨਾ, ਉਹ ਤੇ ਅਸੀਂ ਗਿਰਾ ਦਿੱਤਾ। ਯਾਨੀ ਕਿ ਅੰਗੀਠੀਆਂ ਆ ਦੀਵਾਰ ਵੀ ਗਿਰਾ ਦਿੱਤੀ ਕਿਚਨ ਦੀ, ਤੇ ਇੱਧਰ ਅੰਗੀਠੀਆਂ ਵਗੈਰਾ ਸੀ ਉਹ ਵੀ ਗਿਰਾ ਦਿੱਤੀਆਂ। ਤੰਦੂਰ ਵੀ ਸਾਡਾ ਗਿਰ ਗਿਆ ਸੀਗਾ, ਉਹ ਤਾਂ ਪਹਿਲੇ ਅਸੀਂ ਗਿਰਾ ਦਿੱਤਾ ਸੀ ਜਦੋਂ ਇੱਟਾਂ ਲਾਈਆਂ ਸੀ। ਤੇ ਹੁਣ ਜਿਹੜਾ ਨਾ ਅਸੀਂ ਸੋਚਿਆ ਕਿ ਜਿਹੜੇ ਆਹ ਫਰਸ਼ ਜਿਹੜਾ ਨਾ, ਇਹ ਵੀ ਜਿਹੜਾ ਪੱਟ ਕੇ ਇਹਨਾਂ ਮਤਲਬ ਕਿ ਇੱਟੇ ਤੋੜ ਲੈਣਾ, ਤੋੜ ਕੇ ਤੇ ਇਹਨਾਂ ਦੀ ਇੱਟਾਂ ਜਿਹੜੀਆਂ ਨਾ ਰੇੜੀ ਤੇ ਰੱਖ ਕੇ ਤੇ ਵੀ ਇਸਤੇਮਾਲ ਕਰ ਲਾਂਗੇ। ਤੇ ਜਿਹੜੀ ਆਹ ਇੱਟਾਂ ਨਾ, ਇਹ ਤੇ ਇੱਦਾਂ ਹੀ ਪੱਟੀ ਜਾਣੀ, ਕਿਉਂਕਿ ਇਹ ਤੇ ਬਸ ਇਹਨਾਂ ਦੇ ਸੀਮਟ ਨਹੀਂ ਲੱਗਾ, ਇਸ ਲਈ ਇਹਦੇ ਉਖੜ ਜਾਣਾ। ਬਾਕੀ ਰਹਿ ਗਿਆ ਜਿਹੜੀ ਆ ਕਮਰਾ ਤੇ ਛੱਪਰਾ ਜਿਹੜਾ ਨਾ, ਉਹ ਅਸੀਂ ਕਿਦੋਂ ਢਾਹ ਰਹੇ ਹਾਂ, ਉਹ ਵੀ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਾਕੀ ਰਹਿ ਗਿਆ ਜਿਸ ਤਰ੍ਹਾਂ ਜਿਹੜਾ ਕਮਰੇ ਦੇ ਸਿਰਫ ਗਾਰਡਰ ਜਿਹੜੇ ਉਹ ਕੰਮ ਦੇ ਆ। ਬਾਕੀ ਜਿਹੜੀਆਂ ਦੀਵਾਰਾਂ ਇਹ ਵੀ ਮਿੱਟੀ ਦੀ ਇੱਟਾਂ ਦੀਆਂ ਵਾ, ਤੇ ਜਿਹੜੇ ਦੂਸਰੀ ਆ ਕਾਨੇ ਦੀਆਂ ਪਤਲਾਂ ਪਾਈਆਂ ਤੇ ਬਾਂਸ ਪਾਇਆ, ਉਹ ਅਸੀਂ ਇਸਤੇਮਾਲ ਕੀਤੇ ਹੋਈ, ਯਾਨੀ ਕਿ ਚੀਜ਼ਾਂ ਲਈਆਂ। ਯਾਨੀ ਗਾਰਡਰ ਵੀ ਅਸੀਂ ਇਸਤੇਮਾਲ ਕੀਤੇ ਹੋਏ ਪੁਰਾਣੇ ਜਿਹੜੇ ਲੋਕ ਸੇਲ ਕਰ ਦਿੰਦੇ ਨਾ,
ਛੱਤਾਂ ਢਾਹ ਕੇ ਅਸੀਂ ਉਹ ਜਿਹੜੇ ਯੂਜ਼ ਕੀਤੇ ਹੋਏ ਇਸਤੇਮਾਲ ਉਹ ਲੈ ਕੇ ਤੇ ਅਸੀਂ ਆਪਣੀ ਛੱਤ ਪਾਈ ਸੀਗੀ। ਹੁਣ ਕਾਨੇ ਤੇ ਜਿਹੜੇ ਬਾਂਸ ਉਹ ਤਾਂ ਕੰਮ ਦੀਆਂ ਨਹੀਂ ਹੈਗੇ, ਗਾਡਰ ਜਿਹੜੇ ਉਹ ਸਾਡੇ ਕੰਮ ਆ ਜਾਣ। ਤੇ ਸਿਉਂਕ ਜਿਹੜੀ ਨੇ ਅਸੀਂ ਬਹੁਤ ਆ, ਕਿਉਂਕਿ ਇਹ ਜਿਹੜੇ ਕਾਨੇ ਤੇ ਬਾਂਸ ਆ ਨਾ ਉਹ ਤੇ ਸਮਝੋ ਸਿਉਂਕ ਨੇ ਜਿਹੜਾ ਖਾ ਲਏ ਤੇ ਸਿਰਫ ਆਰਜ਼ੀ ਤੌਰ ਹੀ ਹੈ ਸਮਝੋ। ਔਰ ਤੁਸੀਂ ਦੇਖ ਰਹੇ ਹੋਗੇ ਇਧਰਲੀ ਨੁੱਕਰ ਦੇ ਵਿੱਚ ਅਸੀਂ ਨਾ ਜ਼ਿਆਦਾ ਮਤਲਬ ਕਿ ਬਾਲੇ ਪਾਏ ਹੋਏ ਨੇ। ਕਿਉਂ ਪਾਏ? ਕਿਉਂਕਿ ਇੱਥੇ ਨਾ ਦੂਸਰੇ ਸਿਉਂਕ ਨੇ ਨਾ ਬਾਲੇ ਖਾ ਲਏ ਸੀਗੇ ਤੇ ਛੱਤ ਜਿਹੜੀ ਨਾ ਨੀਵੀਂ ਹੋ ਗਈ ਸੀਗੀ ਤੇ ਡਰ ਸੀਗਾ ਸਾਨੂੰ, ਤੇ ਇਸ ਕਰਕੇ ਫਿਰ ਅਸੀਂ ਜਿਹੜੇ ਬਾਲੇ ਦੁਬਾਰਾ ਇਹਦੇ ਪਾਏ ਆ ਤੇ ਇੱਕ ਆਪਣੇ ਸੇਫਟੀ ਵਾਸਤੇ ਕਰ ਲਿਆ, ਗੁਜ਼ਾਰਾ ਕਰ ਲਿਆ ਵਾ। ਤੇ ਸ਼ੁਕਰ ਅਲਹਮਦੁਲਿਲਾ ਜਿੰਨਾ ਵਕਤ ਵੀ ਗੁਜ਼ਰਿਆ